अस्सलाम वालेकुम। की हाल चाल आ दोस्तों। मैं ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਅਸੀਂ ਅੱਜ ਆਏ ਸੀ ਆ ਸਟੇਸ਼ਨ ਦੇ ਉੱਤੇ ਸਵੇਰ ਸਾਨੂੰ ਇੱਥੇ ਇੱਕ ਬਾਬਾ ਵੀ ਮਿਲ ਗਿਆ, ਪਾਪੜ ਵੀ ਲਏ ਆ, ਵੀਡੀਓ ਵੀ ਅਸੀਂ ਬਾਬੇ ਦੀ ਬਣਾਈ ਆ, ਉਹ ਅਸੀਂ ਟਿਕਟੌਕ ਤੇ ਲਾਵਾਂਗੇ। ਤੇ ਇੱਥੇ ਆ ਕੇ ਨਾ ਇੱਕ ਗੱਲ ਚੇਤੇ ਆਈ ਕਿ ਯਾਰ ਇੱਟਾਂ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ, ਇਹਨਾਂ ਦੀ ਪਰ ਉਮਰ ਫਿਰ ਵੀ ਵੱਧਦੀ ਰਹਿੰਦੀ ਆ। ਅਸੀਂ ਕਹਿੰਦੇ ਰਹਿੰਦੇ ਆ ਵੀ ਇਹਨੂੰ 100 ਸਾਲ ਹੋ ਗਏ, ਇਸ ਇਮਾਰਤ ਨੂੰ 150 ਸਾਲ ਹੋ ਗਏ। ਜਿੱਦਾਂ ਕਿ ਆ ਸਾਡੇ ਪਿੱਛੇ ਤੁਸੀਂ ਦੇਖਦੇ ਪਏ ਹੋਣੇ ਆ ਕੋਠਾ ਸਾਡੇ ਸਟੇਸ਼ਨ ਦੀ ਇਹ ਇਮਾਰਤ ਹੈਗੀ ਆ। ਇੱਥੇ ਲਾਈਨ ਵਿਛੀ ਨੂੰ ਤਾਂ ਹੋ ਗਿਆ ਮੇਰਾ ਖਿਆਲ ਆ 121 ਸਾਲ। ਇਹ 1901 ਦੇ ਵਿੱਚ ਜਾਂ 2 ਦੇ ਵਿੱਚ ਇਹ ਲਾਈਨਾਂ ਪਹਿਲੇ ਵਿਛੀਆਂ, ਹੋ ਸਕਦਾ ਇਸ ਤੋਂ ਵੀ ਪੁਰਾਣੀ ਗੱਲ ਹੋਵੇ, ਇਹ ਅੰਗਰੇਜ਼ਾਂ ਦੇ ਦੌਰ ਦੀ ਗੱਲ ਆ। ਪਰ ਆ ਕੋਠਾ ਜਿਹੜਾ ਨਾ ਇਹ ਸਾਡੇ ਬਜ਼ੁਰਗਾਂ ਦੀ ਕੁਰਬਾਨੀ ਨਾਲ ਇਹਨੂੰ ਹੋ ਗਏ ਤਕਰੀਬਨ 70 ਤੋਂ 75 ਸਾਲ। ਇੰਜੀ ਰਾਣਾ ਸਾਹਿਬ? ਹਾਂ ਬਿਲਕੁਲ। ਤੇ ਸਾਡੇ ਸਟੇਸ਼ਨ ਦੀ ਨਾ ਬੜੀ ਤਾਰੀਖ ਆ। ਹੁਣ ਤਾਂ ਹੋਰ ਵੀ ਇੱਕ ਤਾਰੀਖ ਇਹਦੇ ਵਿੱਚ ਸਾਡੇ ਪਿੰਡ ਦੇ ਸੱਜਣਾ ਵੀਰਾਂ ਨੇ, ਜਿਹੜੇ ਜਵਾਨ ਮੁੰਡੇ ਖੁੰਡਿਆਂ ਨੇ ਰਲ ਕੇ ਇਹਦੀ ਇੱਕ ਹੋਰ ਤਾਰੀਖ ਜਿਹੜੀ ਰਕਮ ਕਰ ਦਿੱਤੀ ਵੀ ਪਹਿਲਾਂ ਇਹ ਸਟੇਸ਼ਨ ਬਣਾਇਆ ਸਾਡੇ ਬਜ਼ੁਰਗਾਂ ਨੇ ਸੀ ਬੜੀ ਮਿਹਨਤ ਨਾਲ। ਇੱਕ ਰਾਤ ਦੇ ਵਿੱਚ ਆ ਜਿੱਥੇ ਅਸੀਂ ਬੈਠੇ ਆ ਨਾ, ਇੱਥੇ ਖੱਡੇ ਹੁੰਦੇ ਸੀ, ਟੋਏ ਟਿੱਬੇ ਸੀ, ਕਹਿੰਦੇ ਸੀ ਇੱਥੇ ਸਟੇਸ਼ਨ ਨਹੀਂ ਬਣਨਾ। ਪਰ ਸਾਡੇ ਪਿੰਡ ਦਿਆਂ ਨੇ ਕਿਹਾ ਕਿ ਅਗਰ ਜੇ ਇੱਥੇ ਇਹ ਪੱਧਰਾ ਹੋ ਜਾਵੇ ਫਿਰ ਬਣ ਜੂਗਾ। ਤੇ ਰਾਤੋਂ ਰਾਤ ਪੂਰੇ ਪਿੰਡ ਨੇ ਰਲ ਕੇ ਨਾ ਜੀ ਇੱਥੇ ਮਿੱਟੀ ਪਾ ਕੇ ਇਹਨੂੰ ਪੱਧਰਾ ਪਲੇਟਫਾਰਮ ਸੋਹਣਾ ਬਣਾਤਾ। ਆ ਜਿਹੜੀ ਥੱਲੇ ਸੋਲੰਗ ਲੱਗੀ ਹੈ ਨਾ, ਇੱਟਾਂ ਲੱਗੀਆਂ ਹੋਈਆਂ, ਇਹ ਵੀ ਸਾਡੇ ਪਿੰਡ ਦੇ ਵਾਸੀਆਂ ਨੇ ਲਾਈਆਂ। ਅੱਜ ਤੱਕ ਇਹ ਇੱਟਾਂ ਇੰਜੇ ਖਲੋਤੀਆਂ, ਤੁਸੀਂ ਇਹ ਦੇਖ ਲਓ। ਜਿੱਦਾਂ ਮੈਂ ਕਿਹਾ ਕਿ ਇੱਟਾਂ ਬੁੱਢੀਆਂ ਨਹੀਂ ਹੁੰਦੀਆਂ। ਫਿਰ ਹੁਣ ਜਿਹੜੀ ਨਵੀਂ ਤਾਰੀਖ ਇਹਦੇ ਵਿੱਚ ਬਣੀ ਆ ਉਹ ਇਹ ਹੋਈ ਕਿ ਅੰਜਮ ਸਰੋਇਆ ਸਾਹਿਬ ਨੇ ਇਹਦੀ ਨਾ ਨਿਲਾਮੀ ਹੋ ਗਈ ਸੀ, ਬੋਲੀ ਹੋ ਗਈ ਸੀ, ਇਹ ਵਿਕ ਗਿਆ ਸੀ, ਗੌਰਮੈਂਟ ਨੇ ਇਹਨੂੰ ਨਿਲਾਮ ਕਰਤਾ ਸੀ। ਪਰ ਇਹਨੂੰ ਬਣਾਇਆ ਬਜ਼ੁਰਗਾਂ ਨੇ, ਹੁਣ ਬਚਾਇਆ ਇਹਨੂੰ ਨਿਆਣਿਆਂ ਨੇ ਆ, ਬੱਚਿਆਂ ਨੇ ਆ। ਅੰਜਮ ਸਰੋਇਆ ਸਾਹਿਬ ਨੇ ਬੜੀ ਮਿਹਨਤ ਕੀਤੀ, ਰਾਣਾ ਨਮਾਨ ਅਕਰਮ ਸਾਹਿਬ ਤੇ ਜਨਾਬ ਰੌ ਉਸਮਾਨ ਸਾਹਿਬ, ਰਾਣਾ ਮਜਾਹਦ ਖਾਨ ਨੰਬਰਦਾਰ ਸਾਹਿਬ, ਸ਼ਾਹਦ ਰਾਠ, ਰਾਣਾ ਸ਼ਾਹਦ ਰਾਠ, ਰਾਣਾ ਅਸਲਮ ਖਾਨ ਵਕਾਰ ਸਾਹਿਬ ਵੀ ਇਹਦੇ ਵਿੱਚ ਸ਼ਾਮਲ ਆ। ਅਸੀਂ ਵੀ ਥੋੜੀ ਬਹੁਤੀ ਜੀ ਇਹਦੇ ਵਿੱਚ ਜਿੰਨੀ ਕਿ ਸਾਡੀ ਹਿੰਮਤ ਹੈ ਸੀ ਆਣ ਜਾਣ ਵਾਲੀ। ਰਾਣਾ ਨਸਰੁੱਲਾ ਖਾਨ, ਹਾਂਜੀ ਰਾਣਾ ਨਸਰੁੱਲਾ ਖਾਨ ਕਿਹੜੀ ਜਗ੍ਹਾ? ਅਮਰੀਕਾ ਹੁੰਦੇ ਆ ਜੀ ਉਹਨਾਂ ਨੇ ਬੜੇ। ਤੇ ਬਾਹਰ ਬੈਠੇ ਵੀਰਾਂ ਨੇ ਨਾ ਜੀ ਬੜਾ ਦਰਦ ਮਹਿਸੂਸ ਕੀਤਾ। ਉਹ ਬੱਚਾ ਹੋਵੇ ਤੇ ਭਾਵੇਂ ਹੋਵੇ ਵੱਡਾ, ਉਹਨਾਂ ਨੇ ਕਿਹਾ ਵੀ ਜਿੰਨੇ ਵੀ ਪੈਸੇ ਲੱਗ ਜਾਣ ਨਾ, ਗੱਲ ਪੈਸਿਆਂ ਦੀ ਨਹੀਂ ਹੈ। ਅਸੀਂ ਬੈਠੇ ਆ, ਸਾਡੇ ਪਿੰਡ ਦੇ ਇੱਥੇ ਵੀਰ ਸੱਜਣਾ ਨੇ ਵੀ ਕਿਹਾ ਵੀ ਘਾਬਰਨਾ ਨਹੀਂ ਹੈ, ਪਰ ਇਹਨੂੰ ਅਸੀਂ ਢਾਣ ਨਹੀਂ ਦੇਣਾ। ਤੇ ਅੱਲਾ ਦੇ ਹੁਕਮ ਨਾਲ ਇਹਨੂੰ ਢਾਣ ਨਹੀਂ ਦਿੱਤਾ। ਹੁਣ ਇਹਦੀ ਆ ਤਜ਼ੀਨੋ ਰਾਇਸ਼ ਜਿਹੜੀ ਆ ਇਹ ਅਸੀਂ ਕਰਦੇ ਪਏ ਆ। ਇੱਥੇ ਹੋਰ ਕੋਈ ਪਲਾਨ ਜਿਹੜੀ ਸੋਚ ਸਮਝ ਕੇ ਬਣਾਉਣਗੇ, ਸਲਾਹ ਮਸ਼ਵਰੇ ਨਾਲ, ਸਾਰੇ ਵੀਰਾਂ ਦਾ ਬਣੂਗਾ। ਪਰ ਇਸ ਸਟੇਸ਼ਨ ਦੇ ਨਾਲ ਨਾ ਸਾਡੀਆਂ ਬਜ਼ੁਰਗਾਂ ਦੀ ਤਾਂ ਜਿਹੜੀ ਯਾਦਾਂ ਹੈ ਹੀ ਹੈ ਸੀ, ਸਾਡੀ ਆਪਣੀ ਜ਼ਾਤੀ ਤੌਰ ਤੇ ਦੇ ਨਾਲ ਬੜੀ ਯਾਦਾਂ ਜੀ। ਇੱਥੇ ਅਸੀਂ ਆ ਸਕੂਲ ਸੀ ਸਾਡਾ ਲੱਗ ਗਈ, ਅਸੀਂ ਇੱਥੇ ਆਣਾ ਜਦੋਂ 5 ਪੈਸੇ 10 ਪੈਸੇ ਦਾ ਦੌਰ ਹੁੰਦਾ ਸੀ ਰਾਣਾ ਸਾਹਿਬ, ਉਹ ਜਦੋਂ ਗੱਡੀ ਆਣੀ ਨਾ ਉਹਦੇ ਥੱਲੇ ਰੱਖਣਾ, ਉਹ ਭਬੀਰੀ ਬਣਾਣੀ, ਫਿਰ ਉਹਦੀ ਉਹ ਧਾਗਾ ਪਾ ਕੇ ਖੇਡਣਾ। ਤੇ ਕਦੇ ਇਹ ਸਟੇਸ਼ਨ ਬੜਾ ਆਬਾਦ ਸੀ, ਅੱਧਾ ਘੰਟਾ ਇੱਥੇ ਟ੍ਰੇਨ ਖੜੀ ਰਹਿੰਦੀ ਸੀ, ਉਹਦੇ ਤੇ ਰਸ਼ ਨਹੀਂ ਮੁੱਕਦਾ ਸੀ। ਇੱਥੋਂ ਫਰੂਟ ਬੜਾ ਜਾਂਦਾ ਸੀ ਜੜ੍ਹਾਂ ਵਾਲੇ ਲਾਹੌਰ ਨੂੰ। ਇਹ ਵਾਹ ਦੱਡਾ ਸੀਗਾ, ਪਲੇਟਫਾਰਮ ਸੀ ਕੰਜਵਾਣੀ ਤੇ ਇਹ, ਜਿੱਥੋਂ ਨਾ ਜੀ ਬੜਾ ਫਰੂਟ ਜਾਂਦਾ ਹੁੰਦਾ ਸੀ ਕਦੇ। ਤੇ ਬਾਕੀ ਰਾਣਾ ਸਾਹਿਬ ਦੀ ਇੱਥੇ ਬੜੀ ਯਾਦਾਂ ਜੁੜੀਆਂ, ਇਹਨਾਂ ਨਾਲ ਕੋਈ ਗੱਲਬਾਤ? ਹਾਂਜੀ ਰਾਣਾ ਸਾਹਿਬ। ਦੇਖੋ ਜੀ ਇਹ ਸਟੇਸ਼ਨ ਥੋੜਾ ਜਿਹਾ ਉੱਚੀ ਬੋਲਣਾ ਜੀ। ਇਹ ਸਟੇਸ਼ਨ ਜਿਹੜਾ ਨਾ ਬਚਪਨ ਤੋਂ ਜਿਹੜਾ ਜਦੋਂ ਤੋਂ ਹੋਸ਼ ਸੰਭਾਲੀ ਹੈ ਨਾ, ਰੇਲਵੇ ਲਾਈਨ ਨਾਲ ਵਾਰ ਆ। ਜਦੋਂ ਇੱਥੇ ਮਾਮਿਆਂ ਦੇ ਆਈਦਾ ਸੀ ਨਾ, ਮਾਮੇ ਉਹਨਾਂ ਨੇ ਜਦੋਂ ਆਉਣਾ, ਅਸੀਂ ਅਗਲੇ ਦਿਨ ਹੀ ਉਹਨਾਂ ਨੇ ਕਹਿਣਾ ਵੀ ਆ ਡੰਗਰ ਜਿਹੜੇ ਆ ਨਾ ਲੈ ਜਿਓ ਡੇਰੇ ਤੇ। ਉੱਥੇ ਪਿੱਛੇ ਛੱਪੜ ਸੀ, ਉੱਥੋਂ ਪਾਣੀ ਪਿਲਾਉਣਾ ਹੈਗਾ ਹਾਲੇ ਵੀ। ਹਾਂ, ਤੇ ਫਿਰ ਉਹ ਬਚਾ ਕੇ ਵੀ ਗੱਡੀ ਦਾ ਖਿਆਲ ਰੱਖਣਾ। ਫਿਰ ਗੱਡੀ ਦੇ ਖਿਆਲ ਅੱਗੇ ਪਿੱਛੇ ਵਾਲੇ ਹਿਸਾਬ ਵਿੱਚ ਡੰਗਰ ਤੋਰੀ ਦੇ ਸੀ। ਫਿਰ ਉੱਥੇ ਨਾਲ ਹੀ ਰੇਲਵੇ ਲਾਈਨ ਦੇ ਡੇਰਾ ਸੀ, ਉੱਥੇ ਲੈ ਜਾਣੇ। ਫਿਰ ਸ਼ਾਮ ਨੂੰ ਵਾਪਸੀ ਤੇ ਫਿਰ ਡੰਗਰ ਉੱਥੋਂ ਛੱਡਣੇ ਤੇ ਫਿਰ ਉੱਥੋਂ ਛੱਪੜੋਂ ਪਾਣੀ ਪਿਲਾਉਣਾ। ਇਹ ਤਾਂ ਯਾਨੀ ਕਿ ਇੱਕ ਕਿਸਮ ਦੀ ਨਾ ਡਿਊਟੀ ਸੀ। ਬਾਕੀ ਜਿਹੜਾ ਮੈਨੂੰ ਨਾ ਰੇਲਵੇ ਲਾਈਨ ਦੀ ਪਟੜੀ ਤੇ ਨਾ ਚੱਲਣ ਦਾ ਬੜਾ ਸ਼ੌਕ ਸੀ। ਮੈਂ ਇੱਥੋਂ ਸ਼ੁਰੂ ਹੋਣਾ ਕਈ ਵਾਰੀ ਤੇ ਉਹ ਫਾਟਕ ਤੋਂ ਅਗਲਾ ਇੱਕ ਅੱਧਾ ਮਰਬਾ, ਉਹਦੇ ਤੇ ਬਸ ਉਹ ਇੱਕੋ ਪੈਰ, ਉਹ ਇੱਕ ਪੈਰ ਰੱਖਦੇ ਹੋਏ ਨਾ ਜਿਹੜਾ ਚੱਲ। ਮੈਨੂੰ ਅਸਲ 'ਚ ਜਿਹੜੀ ਰੇਲਵੇ ਲਾਈਨ ਜਾਂ ਰੇਲਵੇ ਸਟੇਸ਼ਨ ਆ ਨਾ, ਇਹਦੀ ਬੜੀ ਫੈਸੀਨੇਸ਼ਨ ਰਹੀ ਆ। ਹੁਣ ਉਹ ਪਕੀਜ਼ਾ ਫਿਲਮ ਆ ਨਾ ਜਿਹੜੀ, ਉਹਦੇ 'ਚ ਰੇਲ ਨਹੀਂ ਨਜ਼ਰ ਆਉਂਦੀ। ਰੇਲ ਦੀ ਪੁਰਾਣੇ ਇੰਜਣ ਦੀ ਨਾ ਸੀਟੀ ਵੱਜਦੀ ਆ, ਤੇ ਉਹ ਮੀਨਾ ਕੁਮਾਰੀ ਕਹਿੰਦੀ ਵੀ ਜਦੋਂ ਇਹ ਰਾਤ ਨੂੰ ਰੇਲ ਗੁਜ਼ਰਦੀ ਹੈ ਨਾ,
ਤੇ ਮੈਨੂੰ ਬੜਾ ਬੇਚੈਨ ਕਰ ਹਾਏ ਹਾਏ ਹੈ। ਉਹ ਫਿਰ ਇੱਕ ਉਹ ਜਿਸ ਤਰ੍ਹਾਂ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ ਆਖਰੀ ਸੀਨ ਜਿਹੜਾ ਵਾ ਸਟੇਸ਼ਨ ਦਾ ਹੈ ਆ, ਤੇ ਇਹ ਸਟੇਸ਼ਨ ਤੇ ਫਿਰ ਅਸੀਂ ਇੱਥੇ BSc ਦੀ ਤਿਆਰੀ ਕਰਦੇ ਰਹੇ ਹਾਂ। ਅੱਲਾ ਜੰਦ ਬਖਸ਼ੇ ਅਸ਼ਫਾਕ ਸਾਡੇ ਦੋਸਤ ਹੁੰਦੇ ਸੀ, ਇਸ਼ਤਿਆਕ ਸਾਹਿਬ ਇਹਨਾਂ ਦੇ ਭਾਈ ਵੱਡੇ, ਤੇ ਚੌਧਰੀ ਖਾਲਦ ਜੱਟ, ਅਲਤਾਫ ਤੇ ਚਲਾ ਗਿਆ ਹੁਣ UAE ਚੰਦਾ। ਇੱਥੇ ਬਹੁਤ ਵੱਡੀਆਂ ਵੱਡੀਆਂ ਜਾਮਣਾ ਸੀ ਪਿੱਛੇ ਜਿਹੜਾ ਵਾ ਨਾ। ਹਾਂਜੀ ਹਾਂਜੀ, ਆਹ ਨਾਲ ਦਾ ਹਾਂ, ਉੱਥੇ ਬੈਠਣਾ ਮਹੀਨਾ ਸਾਰਾ ਨਾ ਤਿਆਰੀ ਉੱਥੇ ਹੀ ਕੀਤੀ। ਤੇ ਫਿਰ ਜਿਸ ਦਿਨ ਮੇਰਾ BSc ਦਾ ਪਹਿਲਾ ਪੇਪਰ ਸੀ ਨਾ, ਰਾਤ ਨੂੰ 2:30 ਵਜੇ ਵਾਲੀ ਟ੍ਰੇਨ 'ਚ ਜਿਹੜਾ ਵਾ ਨਾ ਉਹ ਮੈਨੂੰ ਚੜਾ ਕੇ ਗਏ। ਤੇ ਫਿਰ ਮੈਂ ਸਵੇਰੇ ਜਿਹੜਾ ਵਾ ਗਿਆ ਤੇ ਕੋਈ 1-2 ਵਜੇ ਮੇਰਾ ਪੇਪਰ ਸੀ ਉੱਥੇ ਲਾਹੌਰ। ਉਦੋਂ ਮੈਂ ਪਹਿਲਾ ਪੇਪਰ ਦਿੱਤਾ, ਯਾਨੀ ਕਿ ਮੈਨੂੰ ਆਪਣੇ ਪਹਿਲੇ ਪੇਪਰ ਦਾ ਤੇ ਇਹਦਾ ਹੈ। ਫਿਰ ਅੱਛਾ ਇੱਕ ਹੋਰ ਸੀ, ਮੈਂ ਆਪਣੀ ਖਾਲਾ ਕੋਲ ਰਹਿੰਦਾ ਸੀ ਭਾਈ, ਫਿਰ ਉਹ ਤੋਂ ਵੀ ਆਈਦਾ ਸੀ ਜੜ੍ਹਾਂ ਵਾਲੇ, ਆਈਦਾ ਸੀ ਬੱਸ 'ਚ, ਫਿਰ ਜੜ੍ਹਾਂ ਵਾਲੇ ਤੋਂ ਟ੍ਰੇਨ 'ਚ ਬੈਠ ਕੇ ਆਈਦਾ ਸੀ ਹੈ। ਤੇ ਇੱਥੇ ਫਿਰ ਆਉਣਾ, ਫਿਰ ਉਹ ਰਸਤੇ 'ਚ ਟ੍ਰੇਨ 'ਚ ਅਮਰੂਦ ਵੇਚਣ ਵਾਲੇ ਚੜੇ ਆ, ਹੋਰ ਕੋਈ ਚੀਜ਼ਾਂ ਜਿਹੜੀਆਂ ਵਾ ਨਾ ਬੜਾ। ਫਿਰ ਅੱਛਾ ਇੱਥੇ ਬੜੀ ਗਮ, ਅੱਛਾ ਫਿਰ ਇੱਕ ਇਹ ਵੀ ਹੁੰਦਾ ਸੀ ਟ੍ਰੇਨ ਬੜੀ ਲੇਟ ਹੋ ਜਾਂਦੀ ਸੀ ਬਾਅਦ ਕਰ, ਸਵੇਰ ਵਾਲੀ ਟ੍ਰੇਨ ਆਈ ਨਹੀਂ ਜੀ 12 ਵਜੇ, ਸਵੇਰੇ ਰੋਟੀ ਖਾ ਕੇ ਆ ਗਏ ਆ, ਪਤਾ ਲੱਗਣਾ ਵੀ ਟ੍ਰੇਨ ਕੋਈ ਨਹੀਂ ਆਈ, ਫਿਰ ਵਾਪਸ ਚਲੇ ਜਾਣਾ ਘਰ। ਉਹ ਘਰ ਵਾਲਿਆਂ ਬੜੇ ਤਸੱਲੀ ਨਾਲ ਬੈਠੇ ਹੋਏ ਹੁੰਦੇ ਸੀ ਵੀ ਚਲੇ ਗਏ, ਪਰ ਨਹੀਂ ਕਹਿਣਾ ਵੀ ਹੁਣ ਤਾਂ ਅਸੀਂ ਦੁਪਹਿਰ ਦੀ ਰੋਟੀ ਦਾ ਕੁਝ ਕਰੋ। ਤੇ ਇੱਥੇ ਹੁਣ ਦੁਪਹਿਰ ਦੀ ਮੇਰੇ ਕਈ ਵਾਰੀ ਦੋਸਤ ਮਿਲਣ ਆਉਂਦੇ ਸੀ ਨਾ ਇੱਥੇ, ਉਹਨਾਂ ਨੂੰ ਚੜਾਉਣ ਲਈ ਇੱਥੇ ਬੈਠੇ ਰਹੇ, ਇੱਥੇ ਖੇਲਦੇ ਖੂਲਦੇ ਰਹੇ। ਉਸ ਤੋਂ ਬਾਅਦ ਫਿਰ ਜਿਹੜਾ ਵਾ ਨਾ ਵਾਪਸ ਚਲੇ ਗਏ ਘਰ ਨੂੰ ਹੈ। ਉਹਨਾਂ ਨਨਕਾਣੇ ਦੇ ਸੀ ਦੋਸਤ, ਬਲਕਿ ਨਾਸਰ, ਜਿਹੜਾ ਨਾਸਰ ਦੀ ਦੋਸਤ ਦਾ ਵਾ ਜਿਹੜਾ ਐਸਪੀਓ, ਤੇ ਜ਼ਾਹਰ ਦਾ ਮੁੰਡਾ ਨਨਕਾਣੇ, ਤੇ ਇੱਕ ਉਹ ਦੋਸਤ ਆਮਰ, ਉਹ ਆਇਰਲੈਂਡ ਚਲੇ ਗਏ। ਉਹਨਾਂ ਤਿੰਨਾਂ ਨੇ ਉਹ ਕਈ ਦਫਾ ਆਏ ਉੱਥੇ। ਇਹ ਸਟੇਸ਼ਨ ਦਾ ਹੈ ਸੀ। ਫਿਰ ਇੱਥੇ ਸ਼ਾਮ ਨੂੰ ਨਾ, ਮੈਂ ਹੁਣ ਗੇਮ ਗੂਮ ਤਾਂ ਕੋਈ ਖੇਡਦਾ ਨਹੀਂ ਸੀ, ਗਰਾਊਂਡ 'ਚ ਜਿਹੜੇ ਕ੍ਰਿਕਟ ਫੁੱਟਬਾਲ ਖੇਡਣ ਵਾਲੇ ਉੱਥੇ ਮੈਂ ਫਿਰ ਆ ਕੇ ਇੱਥੇ ਸਟੇਸ਼ਨ ਤੇ ਬਹਿ ਜਾਂਦਾ ਹੈ। ਤੇ ਫਿਰ ਇੱਕ ਸਕੂਨ ਨਾਲੇ ਇੱਕ ਹੋਰ ਆ ਇੱਥੇ, ਇੰਝ ਲੱਗਦਾ ਉਦੋਂ ਤਾਂ ਇੰਨੇ ਮੋਟਰਸਾਈਕਲ ਨਹੀਂ ਨਾ ਹੁੰਦੇ ਸੀ, ਇੰਝ ਲੱਗਦਾ ਸੀ ਜਿਸ ਤਰ੍ਹਾਂ ਬੰਦਾ 19ਵੀਂ ਸਦੀ 'ਚ ਪਹੁੰਚ ਗਿਆ। ਨਾ ਮੋਬਾਈਲ ਨਾ ਕੋਈ ਸ਼ੈ, ਬੜਾ ਸਕੂਤ ਦਰਖਤ, ਤੇ ਬਸ ਇੱਕ ਗੱਡੀ ਆਣੀ ਆ ਹੈ, ਤੇ ਹੋਰ ਕੋਈ ਜਿਹੜੀ ਜਦੀਦ ਦੌਰ ਦੀ ਨਾ ਸ਼ੈ ਨਹੀਂ। ਮੈਨੂੰ ਪੁਰਾਣੇ ਦੌਰ 'ਚ ਰਹਿਣਾ ਜਿਹੜਾ ਵਾ ਨਾ ਬਹੁਤ ਪਸੰਦ ਆ। ਤੇ ਮੇਰੇ ਲਈ ਯਾਨੀ ਕਿ ਜਿਹੜਾ ਨਾ ਇਹ ਸਟੇਸ਼ਨ ਬਹੁਤ, ਔਰ ਖਾਸ ਤੌਰ ਤੇ ਫਿਰ ਸਟੇਸ਼ਨ ਤੋਂ ਜਦੋਂ ਚਲੇ ਜਾਂਦੇ ਸੀ ਲੋਕ, ਫਿਰ ਨਾ ਉਹ ਬੜਾ ਸਕੂਨ ਹੋ ਜਾਂਦਾ ਸੀ। ਬਹੁਤ ਘੱਟ ਲੋਕ ਜਿਹੜੇ ਆ ਨਾ ਹੁੰਦੇ ਸੀ। ਹੁਣ ਜਿਸ ਤਰ੍ਹਾਂ ਇੱਕ ਮਿਸਾਲ ਨਹੀਂ ਦਿੰਦੇ ਆ, ਕਹਿੰਦੇ ਕਿ ਵੀ ਜ਼ਿੰਦਗੀ ਵੀ ਇੱਕ ਸਟੇਸ਼ਨ ਦੀ ਤਰ੍ਹਾਂ ਵਾ ਹੈ, ਵੀ ਉੱਥੇ ਉਹ ਚਰਸੇ ਦੀ ਗਹਿਮਾ ਗਹਿਮੀ ਰਹਿੰਦੀ ਆ। ਉਹ ਜਿਸ ਤਰ੍ਹਾਂ ਹੁਣ ਬੰਦਾ ਦਫਨਾਤਾ ਤੇ ਸਟੇਸ਼ਨ ਤੋਂ ਟ੍ਰੇਨ ਚਲੀ ਗਈ, ਉਸ ਤਰ੍ਹਾਂ ਉੱਥੇ ਕੋਈ ਰੌਣਕ ਨਹੀਂ ਰਹਿੰਦੀ ਹੈ। ਉਹ ਜਿਸ ਤਰ੍ਹਾਂ ਉਹ ਟ੍ਰੇਨ ਆਉਣ ਤੋਂ ਪਹਿਲਾਂ ਗਹਿਮਾ ਗਹਿਮੀ ਹੁੰਦੀ ਹੈ, ਇਸ ਤਰ੍ਹਾਂ ਹੀ ਨਿਆਣੇ ਦੇ ਆਉਣ ਤੋਂ ਪਹਿਲੇ ਗਹਿਮਾ ਗਹਿਮੀ ਹੁੰਦੀ ਆ। ਉਹ ਫਿਰ ਉਹ ਨਿਆਣੇ ਦੀ ਸਾਰੀ ਜ਼ਿੰਦਗੀ ਜਿਸ ਤਰ੍ਹਾਂ ਟ੍ਰੇਨ ਆਈ ਨਹੀਂ ਹੁੰਦੀ ਹੈ, ਉਹਦੇ 'ਚ ਹੀ ਗੁਜ਼ਰ ਜਾਂਦੀ ਆ, ਭੱਜ ਦੌੜ ਇਹ ਉਹ, ਤੇ ਇੱਧਰੋਂ ਆਹ ਸਵਾਰੀ ਚੜ੍ਹ ਗਈ, ਆਹ ਸਵਾਰੀ ਉੱਤਰ ਗਈ। ਤੇ ਬਹੁਤ ਬਹੁਤ ਯਾਦਗਾਰ ਸਫ਼ਰ ਜਿਹੜੇ ਆ ਨਾ ਇਹਦੇ ਤੇ ਕੀਤੇ ਆ। ਅੱਛਾ ਟ੍ਰੇਨ ਖਰਾਬ ਹੋ ਜਾਂਦੀ ਸੀ, ਇੱਕ ਦਫਾ ਖਰਾਬ ਹੋ ਗਈ ਟ੍ਰੇਨ ਦੇ ਨਾਲ ਭੱਠੀ ਅੜੀ ਨੇ ਭੱਠੀ ਪਾਈ ਹੋਈ ਸੀ, ਉੱਥੋਂ ਦਾਣੇ ਬਣਾ ਲਿਆਏ। ਉੱਥੇ ਦਾਣੇ, ਮੇਰੀ ਆਦਤ ਸੀ ਮੈਂ ਕਿਤਾਬ ਰੱਖਦਾ ਹੁੰਦਾ ਸੀ, ਤੇ ਜੇ ਕਿਤੇ ਟ੍ਰੇਨ ਖਰਾਬ ਹੋ ਗਈ ਮੈਂ ਆਪਣਾ ਕਿਤਾਬ ਕੱਢਣੀ ਆਰਾਮ ਨਾਲ, ਨਾਵਲ ਜਾਂ ਕੋਈ ਹੋਰ ਜਿਹੜਾ ਵਾ ਸ਼ਾਰਟ ਸਟੋਰੀ ਵਾਲਾ, ਉਹ ਪੜ੍ਹਦੇ ਸ਼ੁਰੂ। ਮੈਨੂੰ ਇੰਨੀ ਕਦੇ ਇਹ ਨਹੀਂ ਹੁੰਦੀ ਸੀ ਯਾਰ, ਪਤਾ ਸੀ ਯਾਰ ਜਦੋਂ ਵੀ ਜਿੱਥੇ ਵੀ ਜਾਏਗੀ ਇਹਨੂੰ ਚਲੀ ਜਾਣਾ। ਅੱਛਾ, ਬਹੁਤ ਸਾਰੇ ਰਾਣਾ ਸਾਹਿਬ ਇਲਾਕੇ ਆ ਵੀ ਜਿਨ੍ਹਾਂ ਵਿੱਚੋਂ ਪਟੜੀ ਨਹੀਂ ਵਿਛੀ ਹੋਈ ਆ ਲਾਈਨ, ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਸਫ਼ਰ ਤਾਂ ਹਰ ਤਰ੍ਹਾਂ ਕਿਸੇ ਨਾ ਕਿਸੇ ਬੰਦੇ ਨੇ ਟ੍ਰੇਨ ਦਾ ਕੀਤਾ ਹੀ ਹੁੰਦਾ। ਤੇ ਸਾਡੇ ਤਾਂ ਖੈਰ ਇੱਥੋਂ ਇਹ ਗੁਜ਼ਰਦੀ ਸੀ, ਅਸੀਂ ਲਾਹੌਰ ਵੀ ਇਹਦੇ ਤੇ ਜਾਂਦੇ ਰਹੇ ਹਾਂ, ਮੈਂ ਮਵਾਰ ਬਟਨ ਜਾਂਦਾ ਰਿਹਾ। ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਮੇਰਾ ਇੱਕ ਦੋਸਤ ਆਉਂਦਾ ਹੁੰਦਾ ਸੀ ਸ਼ੇਖੂਪੁਰੇ ਤੋਂ ਨਾ ਜੀ, ਰਾਸ਼ਦ ਪੜ੍ਹਦੇ ਹੁੰਦੇ ਸੀ ਜਦੋਂ ਵਾਰ ਬਟਨ ਪੜ੍ਹਦਾ ਹੁੰਦਾ ਸੀਗਾ ਜੀ। ਉਹ ਜਦੋਂ ਉਹਦਾ ਜਾਣ ਦਾ ਟਾਈਮ ਹੋਣਾ ਨਾ ਵੀ ਸਵੇਰ ਨੂੰ, ਅਸੀਂ ਹੁਣ ਘਰ ਵਾਲਿਆਂ ਨੇ ਕਹਿ ਦੇਣਾ ਵੀ ਟ੍ਰੇਨ ਆਉਣ ਵਾਲੀ ਆ, ਤੈਨੂੰ ਚੜਾਇਆ। ਅਸੀਂ ਜੀ ਰਸਤੇ 'ਚ ਟ੍ਰੇਨ ਗੁਜ਼ਾਰ ਦੇਣਾ ਵੀ ਲੰਘ ਜਾਣੀ, ਤੇ ਜਾ ਕੇ ਕਹਿਣਾ ਟ੍ਰੇਨ ਜਿਹੜੀ ਹੈ ਨਾ ਜੀ ਲੰਘ ਗਈ। ਹਾਂ ਟ੍ਰੇਨ ਲੰਘ ਗਈ, ਕਿਉਂਕਿ ਸਫ਼ਰ ਇਹੀ ਸੀ। ਹਾਂ, ਤੇ ਇਹਦਾ ਸਫ਼ਰ ਵੈਸੇ ਵੀ ਬੜਾ ਸਵਾਦ ਹੁੰਦਾ। ਹਾਂ ਬੜਾ ਮਜ਼ੇਦਾਰ ਸਫ਼ਰ ਹੁੰਦਾ। ਇਹ ਜਿਹੜੀਆਂ ਤੇਜ਼ ਗਾਵਾਂ ਉਹ ਤਾਂ ਖੈਰ ਬੜਾ ਤੇਜ਼ ਜਾਂਦੀਆਂ, ਲੇਕਿਨ ਆ ਜਿਹੜੀ ਸਾਡੀ ਲੋਕਲ ਟ੍ਰੇਨਾਂ ਨਾ ਇਹ ਬੜੇ ਆਰਾਮ ਨਾਲ ਜਾਂਦੀਆਂ। ਇਹਦੇ 'ਚ ਐਡੀ ਸਪੀਡ 4 ਵਜੇ ਇੱਕ ਟ੍ਰੇਨ ਚੱਲਦੀ ਸੀ, ਉੱਥੇ ਪਹੁੰਚਦੀ ਸੀ 8 8:30 ਵਜੇ। ਹਾਂ, ਉਹ ਰਾਤ ਨੂੰ ਉਦੋਂ ਇਸ਼ਾ ਖੜੇ ਉਤਰਨਾ, ਫਿਰ ਜਾਣਾ। ਸਿਰਫ ਇੱਕ ਚੀਜ਼ ਦਾ ਹੁੰਦਾ ਸੀ ਯਾਰ ਕਿ ਕੁੱਤੇ ਨਾ ਹੋਣ। ਮੈਨੂੰ ਯਾਦ ਆ ਕੇ ਅਸ਼ਫਾਕ ਤੇ ਖਾਲਦ ਨਾਲ ਜਦੋਂ ਮੈਨੂੰ ਚੜਾਉਣ ਆਏ, ਉਦੋਂ 2 ਡੰਡੇ ਲੈ ਕੇ ਆਏ, ਕਹਿੰਦੇ ਯਾਰ ਰਾਹ 'ਚ ਕੋਈ ਕੁੱਤੇ ਕੱਤੇ ਵੀ ਆ 2:30 ਵਜੇ ਜਿਹੜਾ ਵਾ ਨਾ ਪੈ ਸਕਦੇ ਆ। ਤੇ
ਉਹ ਇਸ ਤਰ੍ਹਾਂ ਦਾ ਕੰਮ ਸੀ ਤੇ ਬਹੁਤ ਜਿਹੜਾ ਵਾ ਨਾ। ਅੱਛਾ ਫਿਰ ਇੱਕ ਹੋਰ ਸੀ ਮੇਰਾ ਤਾਂ ਟ੍ਰੇਨ ਤੋਂ ਇਲਾਵਾ ਨਾ ਇਹ ਸੀ ਵੀ ਇੱਥੇ ਇੱਕ ਹੋਟਲ ਹੁੰਦਾ ਸੀ ਚਾਹ ਵਾਲਾ, ਬੜੀ ਅੱਛੀ ਚਾਹ ਮਿਲਦੀ ਸੀ ਹੈਂ, ਉੱਥੋਂ ਚਾਹ ਪੀਣੀ, ਪਕੌੜੇ ਵੀ ਮਿਲ ਜਾਂਦੇ ਸੀ ਵੀ ਆਪਣੀ ਕੋਈ BSc ਦਾ ਮੈਥ ਦੀ ਕਿਤਾਬ ਲੈਣੀ, ਕਾਗਜ਼ ਲੈਣੇ, ਇਹ ਐਸੇ ਬੈਂਚ ਤੇ ਬਹਿ ਕੇ ਜਿਹੜਾ ਵਾ ਨਾ ਇੱਥੇ ਦਰਖਤ ਉਦੋਂ ਇੱਕ ਉਹ ਜਿਹੜਾ ਪੁਰਾਣਾ ਸੁੱਕ ਗਿਆ ਉਹ ਵੀ ਹੈ ਸੀ ਉਦੋਂ, ਵੀ ਇੱਥੇ ਬੈਠੇ ਆਪਣਾ ਨਾ ਕਰਦੇ ਰਹੇ, ਨਲਕੇ ਤੋਂ ਪਾਣੀ ਪੀਤਾ, ਜੇ ਹੋਰ ਕੋਈ ਥੋੜ੍ਹੀ ਕੁੱਟੀ ਚਾਹ ਪੀ ਲਈ, ਆਪਣਾ ਆਰਾਮ ਨਾਲ ਜਿਹੜਾ ਵਾ ਨਾ ਬੈਠੇ ਰਹੇ, ਬਹੁਤ ਬਹੁਤ ਟਾਈਮ ਜਿਹੜਾ ਨਾ ਗੁਜ਼ਾਰਿਆ। ਬਹਰਹਾਲ ਜੀ ਅਸੀਂ ਇਸ ਸਟੇਸ਼ਨ ਨੂੰ ਨਾ ਆਬਾਦ ਕਰਨ ਵਾਸਤੇ ਉਸ ਤੋਂ ਬਾਅਦ ਵੀ ਕਈ ਦਫਾ ਇੱਥੇ ਟ੍ਰੇਨਾਂ ਰੁਕਣਾ ਬੰਦ ਹੋ ਗਈਆਂ। ਫਿਰ ਉਹਨਾਂ ਨੇ ਕਿਹਾ ਜੀ ਇੱਥੇ ਜਿਹੜਾ ਬੰਦਾ ਇਸ ਸਟੇਸ਼ਨ ਤੇ ਸਟੇਸ਼ਨ ਅੰਦਰ ਇੱਥੇ ਬਹਿੰਦਾ ਸੀ ਨਾ ਜੀ, ਉਹਦੀ ਕਹਿੰਦੇ ਜੀ ਅਸੀਂ ਤਨਖਾਹ ਨਹੀਂ ਦੇ ਸਕਦੇ ਇੱਥੇ। ਫਿਰ ਜਿਹੜੇ ਪੈਸੇ ਉਹ ਹੋਣੇ, ਫਿਰ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਹ ਇੱਥੇ ਇੱਕ ਆਪਣੇ ਤੌਰ ਤੇ ਨਾ ਜੀ ਇੱਥੇ ਇੱਕ ਬੰਦਾ ਬਿਠਾਇਆ। ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਇਹ ਸਟੇਸ਼ਨ ਇੱਥੇ ਗੱਡੀ ਜਿਹੜੀ ਆ ਨਾ ਰੁਕਦੀ ਰਵੇ, ਤੇ ਹੁਣ ਵੀ ਸਾਡੇ ਵੀਰ ਭਰਾ ਕੋਈ ਅਫਸਰ ਦੋਸਤ ਵੀਰ ਵੀ ਜਿਹੜੇ ਆ ਉਹ ਵੀ ਇਸ ਕੋਸ਼ਿਸ਼ ਵਿੱਚ ਲੱਗੇ ਹੋਏ ਆ ਵੀ ਅਸੀਂ ਇਹ ਬੇਸ਼ੱਕ ਇਸ ਟਾਈਮ ਇਹ ਸਟੇਸ਼ਨ ਜਿਹੜਾ ਆ ਸਟੇਸ਼ਨ ਆ ਇਹ ਸਾਡੇ ਇਸ ਟਾਈਮ ਪਿੰਡ ਦੀ ਮਲਕੀਅਤ 'ਚ ਇੰਜੀ ਆ ਨਾ ਜੀ। ਇਹਦੇ ਪੈਸੇ ਹੁਣ ਅਸੀਂ ਤਾਰੇ ਆ, ਸਾਡੇ ਪਿੰਡ ਦੇ ਵੀਰਾਂ ਨੇ ਤਾਰੇ ਆ, ਇਹ ਹੁਣ ਉਹਨਾਂ ਦੇ ਉਹਦੇ ਵਿੱਚ ਹੈਗਾ। ਲੇਕਿਨ ਅਸੀਂ ਫਿਰ ਵੀ ਚਾਹੁੰਦੇ ਆ, ਅਸੀਂ ਉਹ ਪੈਸੇ ਦੇ ਕੇ ਵੀ ਅਸੀਂ ਇਹ ਚਾਹੁੰਦੇ ਆ ਕਿ ਯਾਰ ਇਹ ਫਿਰ ਵੀ ਸਟੇਸ਼ਨ ਆਬਾਦ ਹੋਣਾ ਚਾਹੀਦਾ। ਇਹ ਗੌਰਮੈਂਟ ਇੱਥੇ ਉਹਨਾਂ ਨੂੰ ਹੁਕੂਮਤਾਂ ਨੂੰ ਚਾਹੀਦਾ, ਅਗਰ ਕੋਈ ਸਰਕਾਰੀ ਰੇਲਵੇ ਦਾ ਜਿਹੜਾ ਕੋਈ ਮੁਲਾਜ਼ਮ ਆ, ਅਗਰ ਉਹ ਕੋਈ ਸਾਡਾ ਵੀਰ ਕੋਈ ਗੱਲ ਸੁਣਦਾ ਹੋਵੇ ਤੇ ਉਹ ਇਹ ਆ ਕਿ ਉਹ ਯਾਰ ਇਹਨੂੰ ਦੁਬਾਰਾ ਤੋਂ ਕਿਸੇ ਤਰ੍ਹਾਂ ਬਹਾਲ ਕਰ ਦੇਵੇ। ਇੱਥੇ ਇੱਕ ਟ੍ਰੇਨ ਆਂਦੀ ਹੈ ਉਹੀ ਜਾਂਦੀ ਜੇ ਇੱਥੇ ਰੁਕ ਵੀ ਜਾਵੇ ਤੇ ਕਿਹੜੀ ਗੱਲ। ਉਹ ਰੈਮੇਸ਼ਾਹ ਵਾਲਾ ਬੋਰਡ ਨਜ਼ਰ ਆ ਰਿਹਾ ਨਾ, ਇਹ ਹੁਣ ਤਾਂ ਸਾਲਮ ਆ, 7-8 ਸਾਲ ਪਹਿਲੇ ਨੇ ਟੁੱਟਿਆ ਹੋਇਆ ਸੀ। ਇੱਕ ਦਿਨ ਸਵੇਰੇ ਜਨਵਰੀ ਦੇ ਦਿਨਾਂ 'ਚ ਬੜੀ ਧੁੰਦ ਪੈ ਰਹੀ ਸੀ, ਮੈਂ ਤੇ ਸੁਫਿਆਨ ਆ ਗਏ ਇੱਥੇ ਤੇ ਉੱਥੋਂ ਸੁਫਿਆਨ ਦੀ ਨੇ ਤਸਵੀਰ ਲਈ। ਉਦੋਂ ਉਹ ਬੜਾ ਨੇੜੇ ਜੀ ਹੋ ਕੇ, ਕਿਉਂਕਿ ਬੜੀ ਧੁੰਦ ਸੀ, ਉਹ ਇੰਨੀ ਦੂਰ ਨਜ਼ਰ ਨਹੀਂ ਆ ਰਿਹਾ ਸੀ। ਉਦੋਂ ਇਹ ਨਾ ਬੋਰਡ ਜਿਹੜਾ ਨਾ ਟੁੱਟਿਆ ਹੋਇਆ ਸੀ। ਉਹ ਸੁਫਿਆਨ ਦੀ ਤਸਵੀਰ ਮੇਰੇ ਕੋਲ ਨਾ ਜਿਹੜਾ ਵਾ ਹੈ। ਸੁਫਿਆਨ ਤਾਂ ਹੁਣ ਇੰਗਲੈਂਡ ਹੁੰਦਾ ਵਾ, ਲੇਕਿਨ ਉਹ ਜਦੋਂ ਕਿਤੇ ਦੇਖੀ ਦੀ ਹੈ ਨਾ ਤਸਵੀਰ ਤੇ ਉਹ ਸਾਰਾ ਮਾਹੌਲ ਜਿਹੜਾ ਵਾ ਨਾ ਯਾਦ। ਹਾਂਜੀ ਬਿਲਕੁਲ ਜੀ, ਯਾਦਾਂ ਜੁੜੀਆਂ ਹੋਈਆਂ ਬਜ਼ੁਰਗਾਂ ਦੀਆਂ ਤਾਂ ਯਾਦਾਂ ਹੈ ਹੀ ਆ ਸਾਡੇ। ਮੈਂ ਤੁਹਾਨੂੰ ਦੱਸਾਂ ਇਹ ਜਦੋਂ ਇਹਦਾ ਹੋਇਆ ਨਾ ਬਾਈ ਜੀ ਵੀ ਢਾਣਾ ਹੈ, ਯਕੀਨ ਕਰੋ ਵੀ ਇੱਕ ਬੰਦੇ ਦਾ ਬਾਹਰੋਂ ਫੋਨ ਆਇਆ ਅੰਜਮ ਸਾਹਿਬ ਨੂੰ, ਹੈ ਬੰਦਾ ਰੋਣ ਲੱਗ ਗਿਆ, ਰੋਣ ਲੱਗ ਗਿਆ। ਕਹਿੰਦਾ ਯਾਰ ਇਹ ਗੱਲ ਕਰ ਕੋਠੇ ਤਾਂ ਢਹਿੰਦੇ ਰਹਿੰਦੇ ਆ, ਕੋਈ ਗੱਲ ਨਹੀਂ। ਕਹਿੰਦਾ ਯਾਰ ਬਾਬੇ ਰਹਿਮੇ ਦਾ ਨਾਂ ਵੀ ਢਹਿ ਜੂਗਾ, ਹੈ ਉਹ ਨਾਂ ਨੀਚੇ ਪਿਓ। ਕੈਸੀ ਗੱਲ ਹੈ ਯਾਰ। ਉਹ ਉਸ ਬੰਦੇ ਨੇ ਸਾਡੇ ਵੀ ਨਾ ਜੀ ਦਿਲ ਦੇ ਵਿੱਚ ਬੜਾ ਦਰਦ ਹੋਇਆ ਉਹਨਾਂ ਦੀ ਇਹ ਗੱਲ ਸੁਣ ਕੇ। ਤੇ ਇਹ ਪਿੰਡ ਦੀ ਜਿਹੜੀ ਇਹ ਮੁਹੱਬਤ ਇਹ ਦੇਖ ਕੇ ਨਾ ਯਕੀਨ ਕਰੋ ਸ਼ਾਇਦ ਹੀ ਕੋਈ ਸਟੇਸ਼ਨ ਜਿਹੜਾ ਇਹ ਇਸ ਤਰ੍ਹਾਂ ਜਿਹੜੇ ਢੱਠੇ ਨਲਾਮੇ ਕੋਈ ਬਚਿਆ ਹੋਵੇ। ਆ ਇੱਕ ਰਹਿਮੇ ਸ਼ਾਹ ਵਾਲੇ ਮੁੰਡਿਆਂ ਨੇ ਜੀ ਇੱਕ ਤਾਰੀਖ ਬਣਾਤੀ ਇਸ ਗੱਲ ਦੀ ਵੀ ਅਸੀਂ ਸਟੇਸ਼ਨ ਬਚਾਉਣਾ। ਅੱਛਾ ਤੁਹਾਡੀ ਤਾਂ ਜਜ਼ਬਾਤੀ ਵਸਗੀ ਇਸ ਸਟੇਸ਼ਨ ਨਾਲ ਇੱਕ ਹੋਰ ਹਵਾਲੇ ਨਾਲ ਵੀ ਆ ਕਿ ਤੁਹਾਡੇ ਦਾਦਾ ਜੀ ਜਿਹੜੇ ਸ਼ਹੀਦ ਹੋਏ, ਉਹ ਸਭ ਤੋਂ ਵੱਡਾ ਹਾਦਸਾ ਸੀ ਇਸ ਪਿੰਡ ਦੀ ਤਰੀਕ ਦਾ, ਜਿਹੜਾ ਕਿ ਯਾਨੀ ਕਿ ਇਸ ਇਲਾਕੇ ਦੀ ਪੂਰੀ ਚਦਰਾ ਜਿਹੜੀ ਆ ਨਾ ਸ਼ਹੀਦ ਹੋ ਗਈ ਟ੍ਰੇਨ ਦੇ ਹਾਦਸੇ 'ਚ। ਤੇ 4 ਜਿਹੜਾ ਵਾ ਇੱਥੋਂ ਬੰਦੇ, ਯਾਨੀ ਕਿ ਉਹ ਕਹਿੰਦੇ ਵੀ ਉਹ ਦਿਨ ਐਸਾ ਸੀ ਵੀ ਜਿਸ ਦਿਨ ਜਨਾਜ਼ੇ ਅਗਲੇ ਦਿਨ ਸੀ ਵੀ ਕਿਸੇ ਘਰ 'ਚ ਰੋਟੀ ਨਹੀਂ ਪੱਕੀ। ਉਹ ਰਾਣਾ ਸਾਹਿਬ ਅੰਜਮ ਸਰੋਇਆ ਸਾਹਿਬ ਵੀ ਜੀ ਆਪਣੀ ਵੀਡੀਓ ਦੇ ਵਿੱਚ ਨਾ ਅਕਸਰ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਸਾਡੇ ਫਾਟਕ ਦੇ ਉੱਤੇ ਨਾ ਇੱਕ ਬਹੁਤ ਵੱਡਾ ਹਾਦਸਾ ਪੇਸ਼ ਆਇਆ। ਉਹ ਜੀ ਇੱਕ ਉਹ ਖੂਨੀ ਦਿਨ ਸੀ। ਹਾਂ ਇੰਜੀ ਹੈ ਨਾ ਜੀ ਬਹੁਤ। ਤੇ ਉਹ ਖੂਨ ਦੇ ਕੇ ਸਾਡੇ ਬਜ਼ੁਰਗਾਂ ਨੇ ਨਾ ਜੀ ਉਹ ਫਾਟਕ ਬਣਵਾਇਆ। ਵੀ ਹੋਇਆ ਇੰਜ ਵੀ ਇਲਾਕੇ ਦੀ ਨਾ ਸਾਰੀ ਚਦਰਾ ਸੀ, 11 ਬੰਦੇ ਸੀਗੇ। ਚੌਧਰੀ ਇਲੈਕਸ਼ਨ ਦੇ ਦਿਨ ਸੀ ਤੇ ਕਿਧਰੇ ਜਾਂਦੇ ਪਏ ਸੀ। ਮੇਰਾ ਦਾਦਾ ਰਾਣਾ ਮੌਜਦੀਨ ਖਾਨ ਨੰਬਰਦਾਰ ਉਹ ਵੀ ਉਹਦੇ ਵਿੱਚ ਸੀ। ਸਾਡੇ ਪਿੰਡ ਦੇ ਹੋਰ ਵੀ 3 ਬਜ਼ੁਰਗ ਸੀ। ਚੌਧਰੀ ਸਦੀਕ ਸੀ, ਠੀਕ ਹੈ ਜੀ, ਛੋਟਾ ਸਦੀਕ ਹੈ, ਮਾਸਟਰ ਅਸਲਮ ਸਾਹਿਬ ਉਹਨਾਂ ਦੇ ਇੱਕ ਵਾਲਦ ਸੀਗੇ ਜੀ, ਤੇ ਰਾਣਾ ਜਨਾਬ ਮੁਜਾਹਦ ਨੰਬਰਦਾਰ ਖਾਨ ਉਹਨਾਂ ਦੇ ਜੀ, ਉਹਨਾਂ ਦੇ ਬਜ਼ੁਰਗ ਸੀ। ਇਹ 4 ਬੰਦੇ ਜੀ ਸਾਡੇ ਪਿੰਡ ਦੇ ਵੀ ਸੀ। ਤੇ ਉਹ ਜਿਹੜੀ ਗੱਡੀ ਸੀ ਨਾ ਜੀ ਉਹ ਇਸ ਤਰ੍ਹਾਂ ਕਰਕੇ ਉੱਥੇ ਫਸ ਗਈ, ਨਾ ਅੱਗੇ ਹੋਈ ਨਾ ਪਿੱਛੇ, ਟ੍ਰੇਨ ਆ ਰਹੀ ਸੀ ਤੇ ਉਹ ਹਾਦਸਾ ਹੋ ਗਿਆ ਜੀ। ਇਹ 19 ਸਨ ਤਕਰੀਬਨ 57 ਜਾਂ 58 ਦੀ ਗੱਲ ਆ। ਮੈਂ ਤਾਂ ਆਪਣਾ ਦਾਦਾ ਦੇਖਿਆ ਵੀ ਨਹੀਂ ਜੀ, ਤੁਸੀਂ ਇਹ ਯਾਦ ਕਰਾਤੀ ਗੱਲ। ਲੇਕਿਨ ਇੱਕ ਤਰੀਖੀ ਹਾਂਜੀ ਮੈਂ ਸੁਣਿਆ ਆਪਣੇ ਇਹ ਇੱਕ ਬੜੀ ਤਾਰੀਖੀ ਗੱਲ ਆ ਜੀ। ਤੇ ਐਸੇ ਕਬਰਸਤਾਨ ਦੇ ਵਿੱਚ ਜੀ ਫਿਰ ਉਹਨਾਂ ਦੇ ਉੱਥੇ ਕਿਹੜਾ ਪਹਿਚਾਣ ਸੀ ਜੀ ਉਸ ਟਾਈਮ, ਕਿਉਂਕਿ ਉਹ ਜਿਸਮ ਦਾ ਹਿੱਸਾ ਤਾਂ ਕੋਈ ਬਚਿਆ ਨਹੀਂ ਸੀ, ਟੁਕੜੇ ਹੀ ਸੀ। ਫਿਰ ਪਹਿਚਾਣ ਕੋਈ ਨਹੀਂ ਸੀ, ਬਸ ਉਹ ਆਪੇ ਹੀ ਫਿਰ ਇੱਥੇ ਇੱਕ ਕਬਰ ਜੀ ਉਹ ਬਣਾ ਦਿੱਤੀ ਗਈ ਆ ਜੀ।
ਬੜੀ ਯਾਦ ਕਰਾਤੀ ਜੀ, ਬਜ਼ੁਰਗ ਸੀ ਸਾਡੇ ਰਾਣਾ ਸਾਹਿਬ ਬੜੀ। ਅਸੀਂ ਵੀ, ਮੈਂ ਵੀ ਸੁਣਿਆ, ਮੈਂ ਵੀ ਆਪਣੀ ਮੇਰੀ ਖਾਲਾ ਬਿਆਨ ਕਰਦੀ ਹੁੰਦੀ ਸੀ ਮੈਂ ਬਚਪਨ ਚ ਹੀ ਵੀ ਇਸ ਤਰ੍ਹਾਂ ਕਰਕੇ ਹਾਦਸਾ ਹੋਇਆ ਤੇ ਸਾਰੇ ਪਿੰਡ 'ਚ ਯਾਨੀ ਕਿ ਸੋਗ ਜਿਹੜਾ ਵਾ ਨਾ ਹਾਂਜੀ ਪੈ ਗਿਆ। ਉਹ ਮੈਂ ਬਹੁਤ ਬਚਪਨ 'ਚ, ਮੇਰੀ ਪੈਦਾਇਸ਼ ਤਾਂ 68 ਦੀ ਆ ਤੇ ਯਾਨੀ ਕਿ ਮੇਰੀ ਪੈਦਾਇਸ਼ ਤੋਂ ਵੀ ਕੋਈ 10 ਸਾਲ ਪਹਿਲੇ ਦਾ ਵਾਕਿਆ ਵਾ, ਲੇਕਿਨ ਮੈਂ ਹੋਸ਼ ਸੰਭਾਲਿਆ ਤੇ ਬੜੀ ਦਫਾ ਇਹ ਕਿੱਸਾ ਯਾਨੀ ਕਿ ਜਿਹੜਾ ਵਾ ਨਾ ਸੁਣਿਆ। ਉਹ ਮੇਰੇ ਹੈ ਤਾਂ ਇਦਾਂ ਹੀ ਸੀ ਜੀ ਇਹ। ਹਾਂ ਮਤਲਬ ਜੀ ਅਸੀਂ ਤਾਂ ਸਕੂਲੋਂ ਆਣਾ, ਤਫਰੀ ਟਾਈਮ ਜੀ ਉਹ ਵੀ ਇੱਥੇ ਗੁਜ਼ਾਰਨੀ। ਆਹ ਬੈਂਚ ਜਿਹੜੇ ਆ ਨਾ ਜੀ ਹਾਈਵੇ ਦੇ ਨਹੀਂ ਹੁੰਦੇ ਸੀ, ਪਹਿਲਾਂ ਦੂਜੇ ਬੈਂਚ ਲੱਗੇ ਹੋਏ ਹੁੰਦੇ ਆ ਸੀ ਸਕੂਲ 'ਚ ਚਾਹ ਇੱਥੋਂ ਜਾਂਦੀ ਸੀ ਲੱਕੜ ਦੇ। ਹਾਂ ਸਕੂਲ ਚੋਂ ਚਾਹ ਇੱਥੋਂ ਜਾਣੀ, ਇਹ ਬੜੀ ਰੌਣਕ ਸੀ ਜੀ ਕਦੇ ਇੱਥੇ ਸਟੇਸ਼ਨ ਦੇ ਉੱਤੇ। ਮਤਲਬ ਅਸੀਂ ਦੁਆ ਕਰਦੇ ਆ ਕਿ ਨਾ ਉਮੀਦ ਨਹੀਂ ਹੋਣਾ ਚਾਹੀਦਾ। ਦੇਖੋ ਜੇ ਦੁਨੀਆ ਦੇ ਵਿੱਚ ਤਰੱਕੀ ਹੋਈ ਆ ਨਾ, ਉਹ ਜਦੋਂ ਸਾਰੀ ਹਰ ਕਿਸਮ ਦੀ ਤਰੱਕੀ ਪਾਕਿਸਤਾਨ ਦੇ ਵਿੱਚ ਦਾਖਲ ਤਾਂ ਹੋ ਰਹੀ ਹੈ ਨਾ ਜੀ, ਲੇਟ ਆਵੇ ਸਵੇਟ ਆਵੇ, ਹਾਂਜੀ ਇਹ ਵੀ ਕਦੇ ਤਰੱਕੀ ਇੱਥੇ ਜਿਹੜੀਆਂ ਬਿਜਲੀ ਤਰ੍ਹਾਂ ਟ੍ਰੇਨਾਂ ਚੱਲਦੀਆਂ ਨਾ ਜੀ, ਇਹ ਵੀ ਕਦੇ ਇੱਥੇ ਚੱਲਣਗੀਆਂ। ਬਹੁਤ ਮਜ਼ੇਦਾਰ ਸਫ਼ਰ ਆ ਜੀ। ਟ੍ਰੇਨ ਦਾ ਸਫ਼ਰ ਤਾਂ ਸ਼ਾਹਾਨਾ ਸਫ਼ਰ ਗਿਣਿਆ ਜਾਂਦਾ ਹਾਂਜੀ ਤੇ ਅੱਲਾ ਕਰੇ ਕਿ ਕਦੇ ਉਹ ਦਿਨ ਆਣ ਕੇ ਆਣਗੇ ਵਿੱਚ ਇਨਸ਼ਾਅੱਲਾ ਜੀ, ਜਿਹੜਾ ਵਾ ਨਾ, ਆਣਗੇ। ਜਿਸ ਤਰ੍ਹਾਂ ਕਹਿੰਦੇ ਹਰ ਜ਼ਵਾਲ ਨੂੰ ਅਰੂਜ ਆ, ਹਰ ਅਰੂਜ ਨੂੰ ਜ਼ਵਾਲ ਆ, ਤੇ ਅੱਲਾ ਕਰੇ ਕਿ ਉਹ ਇਹ ਆ ਕਿ ਜੇ ਸਾਡੀ ਜ਼ਿੰਦਗੀ 'ਚ ਹੋ ਜੇ ਤੇ ਜ਼ਿਆਦਾ ਖੁਸ਼ੀ ਵਾਲੀ ਗੱਲ ਆ। ਹਾਂਜੀ ਇਹ ਦੇਖੋ ਜੀ ਜ਼ਿੰਦਗੀ 'ਚ ਅੱਲਾ ਕਰੇ ਜੀ ਹੋ ਜਵੇ, ਵੀ ਇੱਥੋਂ ਟ੍ਰੇਨ 'ਚ ਬਹਿ ਕੇ ਐਸੀ 'ਚ ਜਾਈਏ, ਲਗਜ਼ਰੀ ਜੀ ਲਗਜ਼ਰੀ ਜੀ ਲਾਹੌਰ ਜਾਈਏ ਜੀ। ਹਾਂਜੀ ਅੱਲਾ ਪਾਕ ਕਰੇਗਾ ਜੀ ਇਨਸ਼ਾਅੱਲਾ ਤਾਲਾ। ਠੀਕ ਹੈ ਜੀ ਰਾਣਾ ਸਾਹਿਬ, ਬੜੀ ਮਿਹਰਬਾਨੀ ਜੀ। ਆਪਾਂ ਇਜਾਜ਼ਤ ਲੈਣੇ ਆ ਜੀ ਵੀਰਾਂ ਤੋਂ। ਸਾਡੀ ਜੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਜਿਹੜਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਚਾਹ ਤਾਂ ਹੁਣ ਘਰੋਂ ਹੀ ਪੀਣੀ ਪੈਣੀ ਹੈ, ਇੱਥੇ ਤਾਂ ਕੋਈ ਆ ਇੱਥੇ ਚਾਹ ਵਾਲੀ ਹੈ ਤੇ ਪਕੌੜੇ ਹਲੇ ਵੀ ਮੰਡੀ ਬਾਹਰ ਬਟਨ ਦੇ ਉੱਥੇ ਨਾ ਜੀ ਬੜੇ ਚੰਗੇ ਪਕੌੜੇ ਨਿਕਲਦੇ। ਮੈਂ ਤੁਹਾਨੂੰ ਦੱਸਾਂ ਪਕੌੜੇ ਕੀ, ਉੱਥੇ ਦੇ ਬਾਹਰ ਬਟਨ ਦੀ ਟਿੱਕੀ ਜਿਹੜੀ ਆ ਹਾਂ ਬੜੀ ਮਸ਼ਹੂਰ ਆ। ਹੁਣ ਵੀ ਲੋਕ ਨਾ ਜੀ ਜਾਂਦੇ ਆ ਜਦੋਂ ਉੱਥੇ ਬ੍ਰੇਕ ਲੱਗਦੀ ਆ ਨਾ ਜੀ, ਬੜੇ ਸ਼ੌਕ ਨਾਲ। ਆ ਇੱਕ ਮਜ਼ਦੂਰ ਬੰਦਾ ਇੱਥੇ ਟ੍ਰੇਨ ਚੜਦਾ ਹੁੰਦਾ ਸੀ, ਅਮਰੂਦ ਵੇਚਦਾ ਸੀ ਕਿ ਹਾਂਜੀ ਬੜੀ ਰੋਜ਼ੀ ਟੁਰੀ ਹੋਈ ਸੀ ਜੀ ਬੰਦੇ ਦੀ, ਬੜੀ ਰੋਜ਼ੀ ਸੀਗੀ। ਤੇ ਦੂਜਾ ਸਸਤਾ ਸਫ਼ਰ, ਹਾਂ ਬਹੁਤ ਹਾਂ ਆ ਦੂਜੇ ਸਫ਼ਰ ਨੂੰ ਫਿਰ ਸਿੱਧਾ ਹਾਂ ਸਿੱਧਾ ਨੱਕ ਦੀ ਸੀਟ ਤੇ ਫਿਰ ਕਦੇ ਜੀ ਜਿਹੜੇ ਸਟੇਸ਼ਨ ਆਣਾ ਉੱਥੇ ਝਟ ਲੈ ਜਾਣਾ। ਹਾਂ ਬਾਕੀ ਕਈ ਲੋਕ ਤਾਂ ਫਿਰ ਉਹ ਦੂਜੇ ਕੰਮ ਵੀ ਕਰਦੇ ਆ ਨਾ, ਜਿਵੇਂ ਕਦੇ ਲੈ ਗਏ ਜਿਹੜੇ ਡੱਬੇ 'ਚ ਟੀਟੀ ਚੜ ਗਿਆ ਉਹਦੇ 'ਚ ਆਪ ਨਾ ਚੜੇ। ਬਥੇਰੀ ਕਾਰਸਤਾਨੀਆਂ ਇੱਥੇ ਕਰਦੇ ਰਹੇ ਜੀ, ਅਸੀਂ ਵੀ ਕਰਦੇ ਰਹੇ ਆ। ਚਲੋ ਬਹਰਾਲ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਨੂੰ ਲਾਈਕ ਵੀ ਕਰਿਓ ਤੇ ਘੰਟੀ ਦਾ ਬਟਨ ਜ਼ਰੂਰ ਦਬਾਇਆ ਕਰੋ। ਸਾਡੇ ਸਬਸਕ੍ਰਾਈਬਰ ਹਜੇ ਘੱਟ ਆ, ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਵਧੂਗੇ ਨਾ। ਤੇ ਪੰਜਾਬੀ ਬੈਸਟ ਫਾਰ ਐਵਰ ਆ, ਇਹ ਮੈਂ ਚੈਨਲ ਦਾ ਨਾਮ ਐਵੇਂ ਨਹੀਂ ਰੱਖਿਆ, ਇਹ ਮੈਂ ਇਸੇ ਵਾਸਤੇ ਰੱਖਿਆ ਵੀ ਪੰਜਾਬੀ ਜਿਹੜੇ ਆ ਨਾ ਜੀ ਉਹ ਹਮੇਸ਼ਾ ਹੀ ਬਿਹਤਰੀਨ। ਇਹ ਪੰਜਾਬ ਸਾਡਾ ਹਮੇਸ਼ਾ ਬਿਹਤਰੀਨ ਆ ਤੇ ਪੰਜਾਬੀਆਂ ਨੇ ਇਹਨਾਂ ਦਾ ਨਾਮ ਰੋਸ਼ਨ ਕਰਦਾ ਰਹਿਣਾ ਜੀ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰਾਣਾ ਸਾਹਿਬ ਬੜੀ ਮਿਹਰਬਾਨੀ, ਰੱਬ ਰਾਖਾ।